ਖਬਰ ਤੇ ਵੱਲ ਵਧ ਗਏ ਜੀ ਤੇ ਗੱਲ ਕਰੀਏ ਆਪਾਂ ਮਾਨ ਸਾਹਿਬ ਦੀ। ਕਹਿੰਦੇ ਮਾਨ ਸਾਹਿਬ ਦੀ, ਜੇ ਕਿਸੇ ਹੋਰ ਦੀ ਮੈਨੂੰ ਦੱਸ ਜ਼ਰੂਰ ਦਿਓ। ਕਹਿੰਦੇ ਮੁੱਖ ਮੰਤਰੀ ਸਾਹਿਬ ਜਿਹੜੇ ਰਾਜ ਭਵਨ ਦੇ ਵਿੱਚ, ਰਾਜ ਭਵਨ ਦੇ ਬਾਹਰ ਜਿਹੜੀਆਂ ਤੋਪਾਂ ਲੱਗੀਆਂ ਸੀ, ਉਹਨਾਂ ਤੋਂ ਹੀ ਡਰ ਕੇ। ਅਸਲ 'ਚ ਪ੍ਰਵੀਨ ਜੀ, ਮਾਮਲਾ ਹੈਗਾ ਜੂਨ ਮਹੀਨੇ ਦਾ। ਠੀਕ ਹੈ। ਜੂਨ ਮਹੀਨੇ 'ਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਟਿੱਪਣੀ ਕੀਤੀ। ਜੀ। ਉਹ ਟਿੱਪਣੀ ਸੀਗੀ, ਕਹਿੰਦੇ ਕਿ ਰਾਜ ਭਵਨ ਦੇ ਬਾਹਰ ਜਿਹੜੀਆਂ ਤੋਪਾਂ ਲਾਈਆਂ ਨੇ, ਲੋਕਾਂ ਨੂੰ ਡਰਾਉਣ ਲਈ ਲਾਈਆਂ ਨੇ। ਕਿਤੇ ਤੋਪਾਂ, ਅਸਲ 'ਚ ਰਾਜਪਾਲ ਔਰ ਮੁੱਖ ਮੰਤਰੀ ਵਿਚਾਲੇ 36 ਦਾ ਅੰਕੜਾ। ਹਰ ਗੱਲ ਤੇ ਤਣੀ ਹੈ, ਹਰ ਗੱਲ ਤੇ ਟਵੀਟ ਹੈ, ਹਰ ਗੱਲ ਤੇ ਚਿੱਠੀ ਪੱਤਰ ਹੈ, ਤੇ ਉਹ ਇਸ਼ਕ ਮੁਸ਼ਕ ਵਾਲੀਆਂ ਚਿੱਠੀਆਂ, ਕਹਿੰਦੇ ਜੀ ਲਵ ਲੈਟਰ, ਜੀ ਲਵ ਲੈਟਰਾਂ ਦਾ ਜਵਾਬ ਨਹੀਂ ਜੀ, ਨਾ ਉਹਨੇ ਉਹਨੂੰ ਤੰਜ ਕੱਸਿਆ, ਉਹਨੇ ਉਹਨੂੰ ਤੰਜ ਕੱਸਿਆ, ਮਾਈ ਸਰਕਾਰ ਮੇਰੀ ਸਰਕਾਰ ਜੀ, ਹੈ ਨਾ, ਤੇ ਮੈਂ ਜਾਊਂਗਾ ਦੌਰੇ ਤੇ, ਮੇਰਾ ਹੈਲੀਕਾਪਟਰ ਤੇਰਾ ਹੈਲੀਕਾਪਟਰ, ਇੰਨਾ ਕੁਛ ਹੈ ਇਹਨਾਂ ਦੇ ਵਿਚਾਲੇ ਕਿ ਹਰ ਗੱਲ ਉਹਨਾਂ ਦੀ ਐ ਕਿ ਲੜਾਈ ਦੇ ਉੱਤੇ ਖੜੀ ਹੈ। ਸੋ ਜੂਨ ਮਹੀਨੇ 'ਚ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰਾਜ ਭਵਨ ਔਰ ਪੰਜਾਬ ਦੇ ਵਿਚਾਲੇ ਜਿਹੜਾ ਰਿਸ਼ਤਾ ਦੂਰ ਹੋ ਰਿਹਾ ਸੀ, ਉਹਦੇ ਉੱਤੇ, ਉਹਦੇ ਹਵਾਲੇ ਨਾਲ ਇੱਕ ਟਿੱਪਣੀ ਮੁੱਖ ਮੰਤਰੀ ਸਾਹਿਬ ਨੇ ਕੀਤੀ ਸੀ। ਕਹਿੰਦੇ ਕਿ ਤੋਪਾਂ ਗੱਡੀਆਂ, ਕਹਿੰਦੇ ਰਾਜ ਭਵਨ ਦੇ ਬਾਹਰ, ਦੱਸ ਕਹਿੰਦੇ ਉੱਥੇ ਤੋਪਾਂ ਦਾ ਕੀ ਕੰਮ ਹੈ, ਕਹਿੰਦੇ ਉਹ ਲੋਕਾਂ ਨੂੰ ਡਰਾਉਣ ਲਈ ਲਾਈਆਂ। ਸੋ ਉਹ ਟਿੱਪਣੀ ਜੂਨ ਤੋਂ ਬਾਅਦ ਅੱਜ ਅਗਸਤ ਆ ਗਿਆ ਜੀ, ਸ਼ਾਇਦ ਸਾਰਿਆਂ ਦੇ ਮਨਾਂ 'ਚੋਂ ਭੁੱਲ ਵਿਸਰ ਗਈ ਸੀ। ਠੀਕ ਹੈ। 15 ਅਗਸਤ ਆਜ਼ਾਦੀ ਦਿਹਾੜਾ, ਆਜ਼ਾਦੀ ਦਿਹਾੜੇ ਦੇ ਮੌਕੇ ਇੱਕ ਰਸਮ ਚੱਲੀ ਆਉਂਦੀ ਆ ਕਿ ਆਜ਼ਾਦੀ ਦਿਹਾੜੇ ਦੀ ਸ਼ਾਮ ਨੂੰ ਐਟ ਹੋਮ ਇੱਕ ਟ੍ਰੀਟ ਕਹਿ ਲਓ, ਇੱਕ ਪਾਰਟੀ ਕਹਿ ਲਓ, ਇੱਕ ਗੈਦਰਿੰਗ ਕਹਿ ਲਓ, ਇੱਕ ਮਿਲਣੀ ਕਹਿ ਲਓ, ਉਹ ਰਾਜ ਭਵਨ 'ਚ ਹੁੰਦੀ ਆ। ਰਾਜਪਾਲ ਵੱਲੋਂ ਸਰਕਾਰ ਨੂੰ, ਸਰਕਾਰ ਦੇ ਨੁਮਾਇੰਦਿਆਂ ਨੂੰ, ਪ੍ਰਸ਼ਾਸਨ ਨੂੰ, ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ, ਹੋਰ ਮਾਣਮੱਤੀਆਂ ਸ਼ਖਸੀਅਤਾਂ ਨੂੰ ਜਾਂ ਪਹਿਲੇ ਲੀਡਰਾਂ ਨੂੰ, ਕੁਝ ਮੰਤਰੀਆਂ ਸੰਤਰੀਆਂ ਨੂੰ, ਉਹਨਾਂ ਨੂੰ ਆਪਣੇ ਘਰੇ ਸੱਦਿਆ ਜਾਂਦਾ। ਠੀਕ ਹੈ। ਤੇ ਉਦੋਂ ਉਹ ਖਾਣਾ ਪਾਣੀ ਹੁੰਦਾ। ਇਹ ਰਸਮ ਚੱਲੀ ਆਉਂਦੀ ਆ ਲੰਮੇ ਸਮੇਂ ਤੋਂ। ਮੈਂ ਕਿਹਾ ਆਜ਼ਾਦੀ ਤੋਂ ਬਾਅਦ ਦੀ ਇਹ ਰਸਮ ਇਸੇ ਤਰ੍ਹਾਂ ਬਰਕਰਾਰ ਹੈ ਨਾ। ਠੀਕ ਹੈ। ਤੇ ਇਹ ਇੱਕ ਤਰ੍ਹਾਂ ਨਾਲ ਸਾਲ ਬਾਅਦ ਮਿਲਣੀ ਦੇ ਤਰੀਕੇ ਨੇ। ਇਹਨੂੰ ਇਹ ਐਟ ਹੋਮ ਕਹਿੰਦੇ। ਰਾਜਪਾਲ ਨੇ ਇਸ ਵਾਰ ਫੇਰ ਉਹ ਕੀਤੀ, ਤੇ ਜਦੋਂ ਕੀਤੀ ਤਾਂ ਉਹਦੇ ਵਿੱਚ ਅਫਸਰ ਵੀ ਆਏ, ਉਹਦੇ ਵਿੱਚ ਸਾਬਕਾ ਅਧਿਕਾਰੀ ਵੀ ਆਏ, ਮੌਜੂਦਾ ਅਧਿਕਾਰੀ ਵੀ ਆਏ, ਮਾਣਮੱਤੀਆਂ ਸ਼ਖਸੀਅਤਾਂ ਵੀ ਆਈਆਂ, ਖੇਤਰ ਦੀਆਂ, ਸ਼ਹਿਰ ਦੀਆਂ। ਉਹਦੇ ਵਿੱਚ ਮੌਜੂਦਾ ਕੁਝ ਐਮਐਲਏ, ਕੁਝ ਮੰਤਰੀ ਵੀ ਆਏ, ਪਰ ਜ਼ਿਆਦਾਤਰ ਐਮਐਲਏ ਤੇ ਮੰਤਰੀ ਮੌਜੂਦਾ ਨਹੀਂ ਆਏ। ਠੀਕ ਹੈ। ਤੇ ਉਹਨਾਂ 'ਚ ਮੁੱਖ ਮੰਤਰੀ ਵੀ ਨਹੀਂ ਆਏ। ਮਤਲਬ ਲਗਭਗ ਮੈਂ ਪਿਛਲੀ ਦੌਰ ਤੋਂ ਦੇਖਦਾ ਆਇਆ ਕਿ ਲਗਭਗ ਮੁੱਖ ਮੰਤਰੀ ਤਾਂ ਜ਼ਰੂਰ ਜਾਂਦੇ ਹੀ ਹੁੰਦੇ ਸੀ। ਕਦੇ ਹੀ ਹੋਊਗਾ, ਕਦੇ ਜਾ ਹੋਵੇ ਨਹੀਂ, ਮੁੱਖ ਮੰਤਰੀ ਤੇ ਪੂਰੀ ਕੈਬਨਿਟ ਜ਼ਰੂਰ ਹਾਜ਼ਰ ਹੁੰਦੀ ਸੀ। ਇਹ ਇੱਕ ਤਰੀਕਾ ਰਿਹਾ ਜੀ। ਮੈਂ ਨਹੀਂ ਕਹਿੰਦਾ ਕਿ ਇਹ ਕੋਈ ਮਤਲਬ ਰਵਾਇਤ ਬਣ ਗਈ ਤਾਂ ਜਾਣਾ ਜ਼ਰੂਰੀ ਹੋ ਹੈ, ਪਰ ਇਹ ਏਦਾਂ ਹੁੰਦਾ ਆ ਰਿਹਾ। ਤੇ ਇਸ ਵਾਰ ਐਟ ਹੋਮ ਸਮਾਗਮ ਤੇ ਜਦੋਂ ਰਾਜ ਭਵਨ ਵੱਲੋਂ ਰਾਜਪਾਲ ਦੇ ਹਵਾਲੇ ਨਾਲ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਦੇ ਮੰਤਰੀਆਂ ਤੇ ਉਹਨਾਂ ਦੇ ਐਮਐਲਏ ਨੂੰ ਸੱਦੇ ਪੱਤਰ ਗਏ, ਤਾਂ ਬਹੁ ਗਿਣਤੀ ਐਮਐਲਏ, ਬਹੁ ਗਿਣਤੀ ਮੰਤਰੀ ਤੇ ਬਹੁ ਗਿਣਤੀ ਉਹਨਾਂ ਦੇ ਲੀਡਰ ਨਹੀਂ ਆਏ, ਨਾ ਹੀ ਮੁੱਖ ਮੰਤਰੀ ਆਏ। ਠੀਕ ਹੈ। ਤੇ ਜਦੋਂ ਮੁੱਖ ਮੰਤਰੀ ਨਹੀਂ ਵੜੇ ਤੇ ਰਾਜਪਾਲ ਨੇ ਇੱਕ ਟਿੱਪਣੀ ਕੀਤੀ। ਕਹਿੰਦੇ ਮੈਨੂੰ ਲੱਗਦਾ ਰਾਜ ਭਵਨ ਦੇ ਬਾਹਰ ਜਿਹੜੀਆਂ ਤੋਪਾਂ ਲੱਗੀਆਂ ਨਾ, ਮੁੱਖ ਮੰਤਰੀ ਉਹ ਤੋਂ ਡਰਦੇ। ਅੱਛਾ। ਇਹ ਪੰਜਾਬ ਦੇ ਰਾਜਪਾਲ ਦੀ ਟਿੱਪਣੀ ਹੈ ਜੀ, ਕਿ ਉਹਨਾਂ ਨੇ ਅਚੇਚੇ ਤੌਰ ਤੇ ਗੱਲ ਆਖੀ। ਕਹਿੰਦੇ ਲੱਗਦਾ ਹੈ ਰਾਜ ਭਵਨ ਦੇ ਬਾਹਰ ਜਿਹੜੀਆਂ ਤੋਪਾਂ ਲੱਗੀਆਂ ਉਹ ਤੋਂ ਮੁੱਖ ਮੰਤਰੀ ਡਰ ਗਏ। ਕੀ ਇਹ ਜੂਨ ਮਹੀਨੇ 'ਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਕੀਤੀ ਗਈ ਟਿੱਪਣੀ ਦਾ ਜਵਾਬ ਅਗਸਤ ਮਹੀਨੇ 'ਚ ਦਿੱਤਾ ਕਿ ਇਹ ਉਸ ਗੱਲ ਦਾ ਜਵਾਬ ਸੀ? ਕਿਆ ਚੱਕੋ ਭਾਈ ਸੱਚੀਓ ਡਰ ਲੱਗਦਾ, ਤੁਹਾਨੂੰ ਵੀ ਡਰ ਲੱਗਦਾ, ਤੁਸੀਂ ਤਾਂ ਲੋਕਾਂ ਨੂੰ ਕਹਿੰਦੇ ਸੀ। ਸੋ ਕੀ ਇਹ ਉਹਦਾ ਜਵਾਬ ਸੀ, ਜਾਂ ਰੂਟੀਨ ਦੇ ਵਿੱਚ ਨਿਕਲੀ ਗੱਲ ਸੀ, ਜਾਂ ਇੱਕ ਤੈਅ ਸਕ੍ਰਿਪਟ ਖੇਡ ਚੱਲ ਰਹੀ ਹੈ ਦੋਵੇਂ ਪਾਸਿਓਂ? ਸੋ ਪਰ ਮੈਂ ਬਾਰ-ਬਾਰ ਇਹ ਗੱਲ ਕਰਦਾ ਕਿ ਇਸ ਲੜਾਈ 'ਚ, ਇਸ ਤੰਜ 'ਚ, ਇਸ ਚਿੱਠੀਆਂ 'ਚ, ਇਸ ਟਵੀਟ ਦੇ ਵਿੱਚ ਪੰਜਾਬ ਦਾ ਭਲਾ ਕਿੱਥੇ ਪਿਆ? ਬਿਲਕੁਲ ਬਿਲਕੁਲ। ਮਸਲਾ ਹੱਲ ਹੋਣ ਦਾ ਕਿਹੜਾ ਰਾਹ ਪਿਆ? ਇਹਦੇ ਨਾਲ ਬਣਨਾ ਕੀ ਹੈ ਕਿ ਰੋਟੀ ਖਾਣ ਆਏ ਜਾਂ ਰੋਟੀ ਖਾਣ ਨਹੀਂ ਗਏ, ਤੇ ਉਹਦੇ ਤੇ ਜਿਹੜੇ ਆ ਗਏ ਉਹਨਾਂ ਨੂੰ ਜੀ ਆਏ ਕਹਿ ਲਓ। ਉਹ ਆਪਣੇ ਤਾਂ ਇੱਕ ਆਮ ਰਵਾਇਤ ਹੈ ਕਿ ਆਏ ਦੀ ਖੁਸ਼ੀ ਨਹੀਂ ਭਾਈ, ਗਏ ਦਾ ਗਮ ਨਹੀਂ। ਹਾਂਜੀ ਬਿਲਕੁਲ। ਫਿਰ ਤੁਸੀਂ ਉਸ ਹਿਸਾਬ ਨਾਲ ਨਿਭੋ ਨਾ, ਕਿ ਤੁਸੀਂ ਸੱਦਾ ਦਿੱਤਾ, ਤੁਹਾਡੀ ਗੱਲ ਖਤਮ ਹੈ। ਜਿਹੜਾ ਆ ਜਾਵੇ ਰਾਜੀ, ਜਿਹੜਾ ਆਵੇ ਨਾ ਰਾਜੀ। ਤੁਸੀਂ ਕਿਉਂ ਉਹਦੇ ਵਿੱਚ ਤਿੰਨ ਤਿੰਨਾਂ 'ਚ ਪਏ? ਸੋ ਰਾਜਪਾਲ ਵੀ ਮੈਨੂੰ ਲੱਗਦਾ ਇਹ ਮੁੱਦੇ ਨੂੰ ਠੰਡਾ ਨਹੀਂ ਹੋਣ ਦੇਣਾ ਚਾਹੁੰਦੇ। ਉਹ ਇਸ ਲੜਾਈ ਨੂੰ ਖਿੱਚ ਕੇ ਰੱਖਣਾ ਚਾਹੁੰਦੇ ਨੇ, ਉਹ ਇਸ ਵਿਵਾਦ ਨੂੰ ਖਿੱਚ ਕੇ ਰੱਖਣਾ ਚਾਹੁੰਦੇ ਨੇ। ਪੰਜਾਬ 'ਚ ਜਿਹੋ ਜਿਹੀ ਸਥਿਤੀ ਆ ਹੜ੍ਹ ਵਾਲੀ, ਪੰਜਾਬ ਦੇ ਮੁੱਖ ਮੰਤਰੀ ਨੇ ਅਚੇਚਾ ਹੁਕਮ ਦਿੱਤਾ ਜੀ ਆਪਣੇ ਸਾਰੇ ਐਮਐਲਏਆਂ ਨੂੰ, ਸਾਰੇ ਮੰਤਰੀਆਂ ਨੂੰ, ਕਿ ਬਾਈ ਜੀ ਐਮਐਲਏ ਆਪਣੇ ਹਲਕੇ ਨਾ ਛੱਡਿਓ, ਔਰ ਮੰਤਰੀ ਉਹ ਖੇਤਰ 'ਚ ਰਿਓ, ਮੈਨੂੰ ਉੱਥੇ ਨਜ਼ਰ ਆਓ ਜਿੱਥੇ ਸਥਿਤੀ ਆ, ਉੱਥੇ ਜਾ ਕੇ ਕੰਮ ਕਰੋ। ਕਿੰਨੇ ਕੁ ਜਾਂਦੇ ਨੇ, ਕਿੰਨੀ ਕੁ ਰਿਪੋਰਟ ਲੈਂਦੇ ਨੇ, ਗੈਸਟ ਹਾਊਸਾਂ 'ਚ ਰਹਿੰਦੇ ਨੇ, ਧਰਾਤਲ ਤੇ ਉਤਰਦੇ ਨੇ, ਜਾਂ ਪਜਾਮਾ ਚੱਕ ਕੇ ਫੋਟੋ ਖਿਚਾ ਕੇ ਮੁੜੇ ਆਉਂਦੇ ਨੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਅਗਲੇ ਨੇ ਹਦਾਇਤ ਕੀਤੀ ਆ। ਸੋ ਇੱਧਰ ਰਾਜਪਾਲ ਆਪਣੀ ਰਾਜਨੀਤੀ। ਸੋ ਇਹ ਰਾਜਨੀਤੀ ਹੈ ਜੀ। ਇਸ ਰਾਜਨੀਤੀ 'ਚ ਮੈਨੂੰ ਪੰਜਾਬ ਦਾ ਭਲਾ ਨਜ਼ਰ ਨਹੀਂ ਆਉਂਦਾ। ਤੇ ਹੁਣ ਪੰਜਾਬ ਨੂੰ, ਜਾਂ ਸਵਾਦ ਲੈਣ ਵਾਲਿਆਂ ਨੂੰ, ਜਾਂ ਸੋਸ਼ਲ ਮੀਡੀਆ ਵਾਲਿਆਂ ਨੂੰ, ਕੁਝ ਮੀਡੀਆ ਅਦਾਰਿਆਂ ਨੂੰ ਇੰਤਜ਼ਾਰ ਹੈ ਕਿ ਹੁਣ ਇਸ ਦੇ ਉੱਤੇ
ਕਿ ਰਾਜਪਾਲ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਬਾਹਰ ਲੱਗੀਆਂ ਤੋਪਾਂ ਤੋਂ ਡਰ ਗਏ, ਉਹਦੇ ਉੱਤੇ ਹੁਣ ਮੁੱਖ ਮੰਤਰੀ ਦਾ ਕਿਹੜਾ ਟ੍ਰਿਬਿਊਟ ਆਉਣਾ ਹੁੰਦਾ, ਉਹਦੇ ਇੰਤਜ਼ਾਰ 'ਚ ਕਾਲੇ ਨੇ, ਤੋ ਉਹਨਾਂ ਨੂੰ ਆਪਣਾ ਪਿਆ। ਸੋ ਇਸ ਲਈ ਹੁਣ ਨਜ਼ਰ ਇਸ ਗੱਲ ਤੇ ਟਿਕੀ ਕਿ ਹੁਣ ਮੁੱਖ ਮੰਤਰੀ ਸਾਹਿਬ ਕੀ ਜਵਾਬ ਦੇਣਗੇ। ਸੋ ਉਹ ਜਵਾਬ ਜੋ ਮਰਜ਼ੀ ਆ ਜਾਵੇ, ਜੇ ਉਹਨਾਂ ਦੇ ਜਵਾਬ ਨਾਲ ਪੰਜਾਬ ਦਾ ਭਲਾ ਹੁੰਦਾ ਤਾਂ ਇੱਕ ਨਹੀਂ 2 ਜਵਾਬ ਦੇ ਦੇਣ, ਤੇ ਜੇ ਰਾਜਪਾਲ ਦੀਆਂ ਟਿੱਪਣੀਆਂ ਨਾਲ ਪੰਜਾਬ ਦਾ ਭਲਾ ਹੁੰਦਾ 3 ਟਿੱਪਣੀਆਂ ਕਰ ਦੇਣ, ਪਰ ਦੱਸ ਤਾਂ ਦੇਣ ਕਿ ਇਹਦੇ ਨਾਲ ਕਿਹੜੇ ਭਲੇ ਹੁੰਦੇ ਨੇ, ਕਿਹੜੇ ਮਸਲੇ ਹੱਲ ਹੁੰਦੇ ਨੇ। ਕਰਨਲ ਪ੍ਰੋਹਿਤ ਜਿਹੜਾ ਰਾਜਪਾਲ ਪ੍ਰੋਹਿਤ ਜਿਹੜੇ ਨੇ ਨਾ ਸ਼ਰਮਾ ਜੀ, ਤੁਹਾਨੂੰ ਇਹਨਾਂ ਬਾਰੇ ਚੀਜ਼ਾਂ ਬਾਰੇ ਜਾਣਕਾਰੀ ਹੋਣੀ ਹੈ, ਤੁਹਾਡੇ ਤੋਂ ਪੋਟਾਂ 'ਤੇ ਰੱਟੀਆਂ ਚੀਜ਼ਾਂ ਨੇ ਇਹ। ਅਸਲ ਦੇ ਵਿੱਚ ਮੇਘਾਲਿਆ ਤੇ ਤਾਮਿਲਨਾਡੂ 'ਚੋਂ ਹੁੰਦੇ ਹੋਏ ਇੱਥੇ ਆਏ ਤੇ ਉੱਥੇ ਇਹੀ ਵਿਵਾਦ ਰਹੇ ਆ। ਹਾਂਜੀ ਬਿਲਕੁਲ ਨਿੱਤ ਦਿਨ ਦੇ ਕਲੇਸ਼ ਰਹੇ, ਨਿੱਤ ਦਿਨ ਦੇ ਕਲੇਸ਼ ਰਹੇ ਆ, ਬਿਲਕੁਲ। 40 ਸਾਲਾਂ ਦਾ ਪੋਲੀਟੀਕਲ ਕਰੀਅਰ ਹੈ ਇਹਨਾਂ ਦਾ, 4 ਦਹਾਕਿਆਂ ਦਾ, ਥੋੜਾ ਨਹੀਂ ਹੁੰਦਾ, ਬਹੁਤ ਆ। ਕਿਸੇ ਸਮੇਂ ਬਹੁਤ ਹੁੰਦਾ, ਇੰਨੇ ਦਾ ਬੰਦਾ ਬਣ ਜਾਂਦਾ। ਬਿਲਕੁਲ ਮੈਚਿਓਰਿਟੀ ਲਈ ਤਾਂ 25 ਸਾਲ ਬਹੁਤ ਹੁੰਦੇ ਆ, 25 ਸਾਲਾਂ ਦਾ ਬੰਦਾ ਮੈਚਿਓਰ ਹੋ ਜਾਂਦਾ ਜਿਹੜਾ 0 ਤੋਂ ਚੱਲਦਾ। ਪਰ ਇਸੇ ਦਰਮਿਆਨ ਜਿਵੇਂ ਤੁਸੀਂ ਕਿਹਾ ਨਾ ਕਿ ਵਿਵਾਦਾਂ ਦੇ ਨਾਲ ਪੁਰਾਣਾ ਰਿਸ਼ਤਾ ਰਿਹਾ, ਬਿਲਕੁਲ ਵਿਵਾਦਾਂ ਦੇ ਨਾਲ ਪੁਰਾਣਾ ਰਿਸ਼ਤਾ ਰਿਹਾ, ਕਈ ਕੰਟਰੋਵਰਸੀਅਲ ਸਟੇਟਮੈਂਟਸ ਵੀ ਦਿੱਤੀਆਂ ਨੇ, ਪਰ ਕੀ ਇੰਨੀਆਂ ਪੁਰਾਣੀਆਂ ਗੱਲਾਂ ਦਾ ਜ਼ਿਕਰ ਕਰਨਾ ਕੀ ਇਹ ਜਾਇਜ਼ ਹੈ? ਕੀ ਇਹ ਰਾਜਪਾਲ ਦੇ ਜਿਹੜਾ ਅਹੁਦਾ ਉਹਨੂੰ ਸ਼ੋਭਾ ਦਿੰਦਾ ਹੈ? ਇਹਦਾ ਮਤਲਬ ਤੁਸੀਂ ਇੱਕ ਸੰਵਿਧਾਨਕ ਮੁਖੀ ਵਜੋਂ ਨਹੀਂ ਵਿਚਰ ਰਹੇ, ਤੁਸੀਂ ਇੱਕ ਸਿਆਸੀ ਸ਼ਰੀਕ ਵਜੋਂ ਵਿਚਰ ਰਹੇ ਹੋ, ਜਿਹੜਾ ਤਾਨੇ ਮਿਹਣੇ ਔਰ ਉਹ ਗੱਲ ਤੁਸੀਂ ਸੱਚ ਕਰਦੇ ਹੋ ਕਿ ਤੂੰ ਮੈਨੂੰ ਗੱਲ ਕਹਿ ਮੈਂ ਤੈਨੂੰ ਪਿੰਡੋਂ ਕਢਾਵਾਂਗੀ, ਪੰਜਾਬੀ ਦੀ ਕਹਾਵਤ ਹੈ, ਉਹ ਤੁਸੀਂ ਗੱਲ ਸੱਚ ਕਰਦੇ ਹੋ। ਇਹ ਗੱਲਾਂ ਟਸਲਬਾਜ਼ੀ ਵਾਲੀਆਂ ਬਿਲਕੁਲ ਤੁਹਾਡੇ ਕੰਮ ਦੀਆਂ ਨਹੀਂ। ਔਰ ਜਿਵੇਂ ਤੁਸੀਂ ਕਿਹਾ ਜ਼ਿਕਰ ਕੀਤਾ, ਠੀਕ ਹੈ ਉਹਨਾਂ ਲੋਕਾਂ ਲਈ, ਪਰ ਇਹਦੇ 'ਚ ਪੰਜਾਬ ਦਾ ਬੈਨੀਫਿਟ ਕਿੱਥੇ ਹੈ? ਇੱਕ ਅਹਿਮ ਸਵਾਲ ਹੈ। ਇਹਦੇ ਨਾਲ ਮੈਂ ਵੀ ਤੁਹਾਡੀ ਗੱਲ ਦੇ ਨਾਲ ਬਿਲਕੁਲ 100% ਐਗਰੀ ਹਾਂ। ਗੱਲ ਕਰੀਏ